ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਤੇ ਇਹਨਾਂ ਖਬਰਾਂ ਦੇ ਪਿੱਛੇ ਕੀ ਹੈਗਾ ਉਹਦੀ ਆਪਾਂ ਕਰਾਂਗੇ ਜੀ ਗੱਲਬਾਤ। ਪੰਜਾਬ ਵਿੱਚ ਭਾਰਤ ਵਿੱਚ ਕੀ ਕੁਛ ਵਾਪਰਿਆ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂਰਾ ਤੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ ਜਿਨ੍ਹਾਂ ਦਾ ਫੋਨ ਨੰਬਰ 4082722500, ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਸਤਨਾਮ ਸਿੰਘ ਗਿੱਲ ਕਲੋਬਸ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਮੱਖਣ ਸਿੰਘ ਮਾਨ ਡਿਸਕਾਉਂਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰਿੰਨੋ ਤੋਂ, ਦਲਵੀਰ ਸਿੰਘ ਗਿੱਲ ਲਾਈਵ ਤੋਂ, ਬਿੱਲਾ ਸੰਘੇੜਾ ਜੀ ਸੈਨੋਜੇ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਅਤੇ ਬਲਤੇਜ ਪੰਨੂ ਜੀ ਸਾਰਿਆਂ ਤੋਂ ਪਹਿਲਾਂ ਆਪਾਂ ਕਸ਼ਮੀਰ ਦੀ ਗੱਲ ਕਰੀਏ ਕਿ ਜਿਹੜੇ ਉੱਥੇ ਦੇ ਹਾਲਾਤ ਆ ਕਾਫੀ ਟਾਈਮ ਤੋਂ ਖਰਾਬ ਆ ਅਤੇ ਜਿਉਂ ਦੇ ਤਿਉਂ ਬਣੇ ਹੋਏ ਆ। ਬੇਸ਼ੱਕ ਜੀ, ਉੱਥੇ ਜਿਹੜਾ ਕਰਫਿਊ ਸੀਗਾ ਉਹ ਲਾ ਕੇ ਜ਼ਰੂਰ ਇਹ ਦੱਸਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਆ ਕਿ ਉੱਥੇ ਸਭ ਕੁਝ ਠੀਕ ਹੈ। ਜਦੋਂ ਕਰਫਿਊ ਜਿਹੜਾ ਉਹ ਲੱਥਦਾ ਅਤੇ ਹਾਲਾਤ ਜਿਹੜੇ ਉਹੋ ਜਿਹੇ ਫੇਰ ਬਣ ਜਾਂਦੇ ਆ। 23ਵੇਂ ਦਿਨ ਵੀ ਕਸ਼ਮੀਰ ਵਾਦੀ ਦੇ ਵਿੱਚ ਜਨ ਜੀਵਨ ਜਿਹੜਾ ਜੀ ਉਹ ਪ੍ਰਭਾਵਿਤ ਹੋ ਰਿਹਾ। ਪਿਛਲੇ ਹਫ਼ਤੇ ਜ਼ਖਮੀ ਹੋਏ ਇੱਕ ਹੋਰ ਨੌਜਵਾਨ ਦੀ ਜਿਹੜੀ ਆ ਜੀ ਮੌਤ ਹੋ ਗਈ ਆ। ਮੌਤਾਂ ਦੀ ਗਿਣਤੀ 49 ਦਾ ਜਿਹੜਾ ਜੀ ਅੰਕੜਾ ਸੀਗਾ ਉਹਦੇ ਉੱਤੇ ਪਹੁੰਚ ਗਈ ਆ। ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਜਿਹੜੀ ਆ ਜੀ ਉਹਨੂੰ ਮਹਿਲਾ ਕਾਲਜ ਦੇ ਪ੍ਰੀਖਿਆ ਕੇਂਦਰ ਦੇ ਵਿੱਚੋਂ ਉੱਥੋਂ ਉਹਨੂੰ ਵਾਪਸ ਪਰਤਣਾ ਪਿਆ ਜਦੋਂ ਭੜਕੇ ਹੋਏ ਮਾਪਿਆਂ ਨੇ ਉਹਦੇ ਦੌਰੇ ਦਾ ਜਿਹੜਾ ਸੀਗਾ ਜੀ ਉਹ ਵਿਰੋਧ ਕੀਤਾ। ਮਹਿਬੂਬਾ ਬੋਰਡ ਆਫ ਪ੍ਰੋਫੈਸ਼ਨਲ ਐਂਟਰੈਂਸ ਐਗਜ਼ਾਮੀਨੇਸ਼ਨ ਦੇ ਵੱਲੋਂ ਲਈ ਜਾਣ ਵਾਲੀ ਪ੍ਰੀ ਮੈਡੀਕਲ ਤੇ ਪ੍ਰੀ ਇੰਜੀਨੀਅਰਿੰਗ ਪ੍ਰੀਖਿਆ ਜਿਹੜੀ ਸੀਗੀ ਜੀ ਇਹ ਵੱਖ-ਵੱਖ ਕੇਂਦਰਾਂ ਦੇ ਵਿੱਚ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਵਾਸਤੇ ਉਹ ਵੂਮੈਨਸ ਕਾਲਜ ਦੇ ਵਿੱਚ ਗਈ ਸੀਗੀ, ਜਿੱਥੇ ਕਿ ਉਹਦਾ ਸਖਤ ਵਿਰੋਧ ਜਿਹੜਾ ਸੀਗਾ ਜੀ ਉਹ ਕੀਤਾ ਗਿਆ। ਔਰ ਇੱਕ ਬੰਦੇ ਨੇ ਇਹ ਕਿਹਾ ਜੀ ਕਿ ਕਿਉਂ ਇੱਦਾਂ ਦੇ ਡਰਾਮੇ ਉਹ ਕਰ ਰਹੀ ਆ। ਉਹਦੇ ਇੱਥੇ ਦੌਰੇ ਦੇ ਨਾਲ ਜਿਹੜੇ ਟੈਸਟ ਦੇਣ ਵਾਲੇ ਨੇ, ਐਗਜ਼ਾਮ ਦੇਣ ਵਾਲੇ ਨੇ, ਉਹ ਸਿੱਧੇ ਜਿਹੜੇ ਆ ਜੀ ਉਹ ਪ੍ਰਭਾਵਿਤ ਹੋ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਇੱਥੇ ਉਮੀਦਵਾਰ ਜਿਹੜੇ ਨੇ ਪਹਿਲਾਂ ਹੀ ਪਰੇਸ਼ਾਨ ਨੇ ਅਤੇ ਫਿਰ ਮੁੱਖ ਮੰਤਰੀ ਜਿਹੜਾ ਜੀ ਇਹਦੇ ਉੱਤੇ ਸਿਆਸਤ ਕਿਉਂ ਜਿਹੜਾ ਜੀ ਉਹ ਕਰ ਰਹੀ ਹੈ। ਜਿਹੜਾ 17 ਸਾਲਾਂ ਦਾ ਇਸ਼ਫਾਕ ਅਹਿਮਦ ਡਾਰ ਸੀਗਾ 23 ਜੁਲਾਈ ਨੂੰ ਬਾਰਾਮੂਲਾ ਜ਼ਿਲ੍ਹੇ ਦੇ ਵਿੱਚ ਸੋਪੋਰ ਕਸਬੇ ਦੇ ਵਿੱਚ ਰੋਸ ਮੁਜ਼ਾਹਰਿਆਂ ਦੇ ਦੌਰਾਨ ਜ਼ਖਮੀ ਹੋ ਗਿਆ ਸੀਗਾ। ਉਹਦੀ ਮੌਤ ਜਿਹੜੀ ਆ ਜੀ ਉਹ ਹੋਈ ਆ ਜਦੋਂ ਕਿ ਸੁਰੱਖਿਆ ਫੋਰਸਿਸ ਇਹ ਕਹਿੰਦੀਆਂ ਨੇ ਕਿ ਇਹ ਮੁੰਡਾ ਦਰਖਤ ਤੋਂ ਡਿੱਗਣ ਕਰਕੇ ਜਿਹੜਾ ਜੀ ਉਹ ਜ਼ਖਮੀ ਹੋਇਆ ਸੀਗਾ। ਨੈਸ਼ਨਲ ਕਾਨਫਰੰਸ ਜਿਹੜੀ ਹੈ ਜੀ ਉਹਨੇ ਇਹ ਕਿਹਾ ਕਿ ਬੁਰਹਾਨ ਵਾਨੀ ਦੀ ਮੌਤ ਨੂੰ ਲੈ ਕੇ ਭੰਬਲ ਭੂਸਾ ਜਿਹੜਾ ਜੀ ਉਹ ਚੱਲਿਆ ਆ ਰਿਹਾ ਅਤੇ ਲੋਕਾਂ ਨੂੰ ਸੰਤਾਪ ਜਿਹੜਾ ਜੀ ਉਹ ਭੋਗਣਾ ਪੈ ਰਿਹਾ। ਉਂਝ ਵੈਸੇ ਇਹਦੇ ਜਿਹੜੇ ਨੇਤਾ ਨੇ ਟਵੀਟ ਕਰਕੇ ਬਾਹਰੋਂ ਕਿਤੋਂ ਹੀ ਜਿਹੜਾ ਕਹਿ ਰਹੇ ਨੇ ਮੁਸੀਬਤ ਵਿੱਚ ਫਸੇ ਲੋਕਾਂ ਦੀ ਮਦਦ ਦੇ ਵਾਸਤੇ ਉਹ ਗਰਾਊਂਡ ਦੇ ਉੱਤੇ ਜਿਹੜਾ ਹੈ ਨਹੀਂ ਗੇ ਜੀ। ਜੇ ਰਿਐਲਿਟੀ ਦੇ ਵਿੱਚ ਪੁੱਛੋ ਤਾਂ ਇਸ ਵੇਲੇ ਜਿਹੜੇ ਮੁੱਖ ਮੰਤਰੀ ਇੱਥੋਂ ਦੇ ਬਣੇ ਨੇ, ਜਿਨ੍ਹਾਂ ਨੇ ਬਹੁਤ ਜੱਦੋਜਹਿਦ ਕੀਤੀ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚਣ ਦੇ ਵਾਸਤੇ, ਉਹ ਟੋਟਲ ਫੇਲੀਅਰ ਜਿਹੜੇ ਆ ਜੀ ਉਹ ਸਾਬਤ ਹੋ ਰਹੇ ਨੇ। ਇਉਂ ਲੱਗਦਾ ਹੈ ਕਿ ਉੱਥੋਂ ਦੀ ਜਿਹੜੀ ਸਰਕਾਰ ਹੈ ਉਹਦੀ ਪਕੜ ਬੁਰੇ ਤਰੀਕੇ ਦੇ ਨਾਲ ਜਿਹੜੀ ਆ ਉਹ ਸਰਕਾਰ ਤੋਂ ਟੁੱਟ ਚੁੱਕੀ ਹੋਈ ਆ, ਕਿਉਂਕਿ BJP ਦਾ ਉਹਨਾਂ ਨੂੰ ਸਾਥ ਹੈ। ਇਸ ਕਰਕੇ ਉਹਨਾਂ ਨੂੰ ਜਿਹੜਾ ਜੀ ਕੁਛ ਵੀ ਸੈਂਟਰ ਦੀ ਸਰਕਾਰ ਦੇ ਵੱਲੋਂ ਕਮ ਸੇ ਕਮ ਜਿਹੜਾ ਜੀ ਉਹ ਨਹੀਂ ਕਿਹਾ ਜਾ ਰਿਹਾ ਕੁਛ ਵੀ। ਅੱਜ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ, ਉਹਨਾਂ ਨੂੰ ਤੇ ਆਪਣੀ ਕੁਰਸੀ ਤੱਕ ਆ, ਉਹਨਾਂ ਨੂੰ ਲੋਕਾਂ ਦੇ ਨਾਲ ਨਹੀਂ, ਉਹਨਾਂ ਨੂੰ ਕਿਸੇ ਵੀ ਗੱਲ ਦੇ ਨਾਲ ਨਹੀਂ, ਉਹਨਾਂ ਦੀ ਕੁਰਸੀ ਸਲਾਮਤ ਹੋਣੀ ਚਾਹੀਦੀ ਆ। ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਖਾਸ ਰਣਨੀਤੀ ਵਿੱਚ ਉਲਝੀ ਆਮ ਆਦਮੀ ਪਾਰਟੀ। ਜੀ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਪਹਿਲੀ ਲਿਸਟ ਹੈ ਜਿਹਦੇ ਵਿੱਚ 23 ਨਾਮ ਹੋ ਸਕਦੇ ਆ, 25 ਵੀ ਕਹੇ ਜਾ ਰਹੇ ਆ, ਕੁਛ ਲੋਕ 26 ਵੀ ਜਿਹੜਾ ਜੀ ਉਹ ਕਹਿ ਰਹੇ ਨੇ। ਇਹਦੀ ਲਿਸਟ ਜਿਹੜੀ ਹੈ ਜੀ ਅੱਜ ਜਾਰੀ ਕੀਤੀ ਜਾ ਸਕਦੀ ਹੈ। ਅੱਜ ਜਿਹੜੀ ਮੀਟਿੰਗ ਹੈ ਦਿੱਲੀ ਦੇ ਵਿੱਚ ਇੱਕ, ਔਰ ਇਹਦੇ ਜਿਹੜੀ PAC ਦੀ ਇਹਦੇ ਤੋਂ ਬਾਅਦ ਜਿਹੜੀ ਹੈ ਜੀ ਇਹ ਲਿਸਟ ਜਾਰੀ ਕੀਤੀ ਜਾ ਸਕਦੀ ਹੈ। ਇਹਦੇ ਉੱਤੇ ਸਹੀ ਜਿਹੜੀ ਹੈ ਜੀ ਉਹ ਪਈ ਹੋਈ ਹੈ। ਹਰਵਿੰਦਰ ਸਿੰਘ ਫੂਲਕਾ, ਹਿੰਮਤ ਸਿੰਘ ਸ਼ੇਰਗਿੱਲ, ਹਰਜੋਤ ਸਿੰਘ ਬੈਂਸ ਇਸ ਲਿਸਟ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਸਕਦੇ ਨੇ। ਕੁਝ ਸੂਤਰਾਂ ਦੇ ਮੁਤਾਬਕ ਕਰਤਾਰ ਸਿੰਘ ਭਲਵਾਨ, ਸੱਜਣ ਸਿੰਘ ਚੀਮਾ ਦਾ ਨਾਮ ਵੀ ਇਸ ਪਹਿਲੀ ਲਿਸਟ ਦੇ ਵਿੱਚ ਜਿਹੜਾ ਜੀ ਉਹ ਹੋ ਸਕਦਾ ਹੈ ਵੱਖ-ਵੱਖ ਹਲਕਿਆਂ ਤੋਂ। ਸੂਤਰਾਂ ਦੇ ਮੁਤਾਬਕ ਫੂਲਕਾ ਸਾਹਿਬ ਜਿਹੜੇ ਨੇ ਉਹ ਦਾਖਾ ਹਲਕੇ ਤੋਂ, ਹਿੰਮਤ ਸਿੰਘ ਸ਼ੇਰਗਿੱਲ ਹੋਰੀ ਮੋਹਾਲੀ ਤੋਂ, ਹਰਜੋਤ ਸਿੰਘ ਬੈਂਸ ਹੋਰੀ ਸਾਹਨੇਵਾਲ ਤੋਂ, ਸੱਜਣ ਸਿੰਘ ਚੀਮਾ ਸੁਲਤਾਨਪੁਰ ਲੋਧੀ ਤੋਂ ਜਿਹੜਾ ਜੀ ਉਹ ਉਮੀਦਵਾਰ ਹੋ ਸਕਦੇ ਨੇ। ਜਿਹੜੀਆਂ ਚੋਣਾਂ ਹੋਣੀਆਂ ਨੇ ਇਹਦੇ ਵਿੱਚੋਂ ਇੱਕ
ਹਲਕੇ ਤੋਂ 15 ਤੋਂ 20 ਜਿਹੜੇ ਦਾਅਵੇਦਾਰ ਜਿਹੜੇ ਬਣ ਕੇ ਆ ਰਹੇ ਨੇ, ਉਹ ਪਾਰਟੀ ਦੇ ਵਾਸਤੇ ਸਮੱਸਿਆ ਜਿਹੜੀ ਹੈ ਜੀ ਉਹ ਬਣ ਰਹੇ ਨੇ। ਪਾਰਟੀ ਵੋਲੰਟੀਅਰਸ ਨੇ ਸੂਬਾ ਪੱਧਰੀ 3 ਜਿਹੜੇ ਆਗੂ ਨੇ, ਫੂਲਕਾ ਸਾਹਿਬ, ਹਿੰਮਤ ਸਿੰਘ ਸ਼ੇਰਗਿੱਲ, ਹਰਜੋਤ ਸਿੰਘ ਬੈਂਸ, ਇਹਨਾਂ ਨੂੰ ਕਈ ਹਲਕਿਆਂ ਤੋਂ ਜਿਹੜਾ ਜੀ ਨੋਮੀਨੇਟ ਕੀਤਾ ਹੈ ਕਿ ਇੱਥੋਂ ਵੀ ਇਹ ਹੋ ਸਕਦੇ ਨੇ 5 ਹਲਕਿਆਂ ਤੋਂ। ਹੁਣ ਸਵਾਲ ਇਹ ਹੈ ਜੀ ਕਿ ਕਿਹੋ ਜਿਹੀ ਰਣਨੀਤੀ ਦੇ ਤਹਿਤ ਜਿਹੜੀ ਆ ਉਹ ਪਾਰਟੀ ਅੱਗੇ ਆਉਂਦੀ ਆ, ਇਹ ਵੇਖਣ ਵਾਲੀ ਜਿਹੜੀ ਹੈ ਜੀ ਉਹ ਗੱਲ ਹੋਊਗੀ। ਅੱਜ ਜਿਹੜੀ ਇਹ ਮੀਟਿੰਗ ਹੈ, ਇਹਨੂੰ ਕਰਨ ਤੋਂ ਬਾਅਦ ਅਗਲੇ ਕੁਝ ਦਿਨਾਂ ਦੇ ਵਾਸਤੇ ਜਿਹੜੇ ਅਰਵਿੰਦ ਕੇਜਰੀਵਾਲ ਹੋਰੀ ਨੇ ਉਹ ਅਗਿਆਤ ਹੋਣਗੇ ਬਿਨਾਂ ਟੈਲੀਫੋਨ, ਇੰਟਰਨੈਟ ਤੇ ਅਖਬਾਰਾਂ ਤੋਂ ਜਿਹੜਾ ਜੀ। ਔਰ ਇਹ ਕਿਹਾ ਜਾ ਰਿਹਾ ਜੀ ਕਿ ਉਹ ਮੰਥਨ ਕਰਨ ਦੇ ਵਾਸਤੇ ਕੁਝ ਦਿਨਾਂ ਦੇ ਵਾਸਤੇ ਜਿਹੜੇ ਛੁੱਟੀ ਦੇ ਉੱਤੇ ਚਲੇ ਜਾਣਗੇ। ਉਦੋਂ ਬਾਅਦ ਸਰਗਰਮੀਆਂ ਜਿਹੜੀਆਂ ਨੇ ਜੀ ਉਹ ਫਿਰ ਆਰੰਭੀਆਂ ਜਾਣਗੀਆਂ 11 ਤਰੀਕ ਤੋਂ। ਔਰ 11 ਤੋਂ ਬਾਅਦ ਜਿਹੜਾ ਜੀ 12 ਨੂੰ ਇਹ ਕਿਹਾ ਜਾ ਰਿਹਾ ਸੰਭਾਵੀ ਰੂਪ ਦੇ ਵਿੱਚ ਜਿਹੜੇ ਸਿੱਧੂ ਸਾਹਿਬ ਨੇ, ਨਵਜੋਤ ਸਿੰਘ ਸਿੱਧੂ ਹੋਰੀ, ਉਹ ਪਾਰਟੀ ਦਾ ਲੜ ਜਿਹੜਾ ਜੀ ਉਹ ਫੜ ਸਕਦੇ ਨੇ। ਉਂਝ ਵੈਸੇ ਕੱਲ੍ਹ ਤੋਂ ਜਿਹੜੀਆਂ ਕੁਝ ਇੱਥੇ ਹੋ ਰਹੀਆਂ ਸੀਗੀਆਂ ਜੀ ਵੱਖ-ਵੱਖ ਥਾਵਾਂ ਦੇ ਉੱਤੇ ਰੈਲੀਆਂ, ਉਹਨਾਂ ਦੇ ਵਿੱਚ ਨਵਜੋਤ ਕੌਰ ਸਿੱਧੂ ਹੋਰਾਂ ਨੇ ਸ਼ਮੂਲੀਅਤ ਜਿਹੜੀ ਜੀ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਦੇ ਵਿੱਚ ਕੀਤੀ ਆ, ਜਿਹਨੇ ਸਿੱਧਾ ਸੰਕੇਤ ਉਹਨਾਂ ਦੇ ਵੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਦੇ ਦਿੱਤਾ ਜੀ। ਜੀ ਬਿਲਕੁਲ, ਕੁਛ ਨਾ ਕੁਛ ਤੇ ਹੋ ਕੇ ਰਹੂਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਦਲਿਤ ਭਾਈਚਾਰੇ ਦੀ, ਜਿਨ੍ਹਾਂ ਦੇ ਉੱਤੇ ਜ਼ੁਲਮ ਹੋ ਰਿਹਾ ਗੁਜਰਾਤ ਦੇ ਵਿੱਚ, ਤਾਂ ਉਹਨਾਂ ਨੇ ਇੱਕ ਬਹੁਤ ਵੱਡਾ ਇਕੱਠ ਕੀਤਾ। ਬਿਲਕੁਲ ਜੀ, ਬੇਸ਼ੱਕ ਜਿਹੜਾ ਪਾਰਲੀਮੈਂਟ ਹਿੱਲਣੀ ਚਾਹੀਦੀ ਸੀ, ਜਿੱਥੇ ਪਾਰਲੀਮੈਂਟ ਸਾਰੇ ਮੈਂਬਰ ਜਿਹੜੇ ਨੇ ਜੀ ਉਹ ਸਰਕਾਰ ਦੇ ਅਗੇਂਸਟ ਜਿਹੜਾ ਜੀ ਇਸ ਮੁੱਦੇ ਨੂੰ ਭੁਨਾਉਂਦੇ, ਪਰ ਉਹ ਸਾਰੇ ਅਗੇਂਸਟ ਹੋ ਗਏ ਭਗਵੰਤ ਮਾਨ ਵਾਲੀ ਜਿਹੜੀ ਵੀਡੀਓ ਸੀ ਉਹਦੇ ਖਿਲਾਫ। ਉਦੋਂ ਇਹ ਜਿਹੜਾ ਮੁੱਦਾ ਜੀ ਤਕਰੀਬਨ ਗਾਇਬ ਕਰ ਦਿੱਤਾ ਗਿਆ ਜੀ। ਜਿਹੜਾ ਗੁਜਰਾਤ ਦੇ ਵਿੱਚ ਜੋ ਕੁਛ ਇਸ ਦਲਿਤ ਭਾਈਚਾਰੇ ਦੇ ਨਾਲ ਹੋਇਆ ਜੀ, ਜਿੱਥੇ ਉੱਥੇ ਅੰਨਾ ਤਸ਼ੱਦਦ ਜਿਹੜਾ ਜੀ ਇਸ ਭਾਈਚਾਰੇ ਦੇ ਨੌਜਵਾਨਾਂ ਤੇ ਕੀਤਾ ਗਿਆ, ਪਰ ਉਹਨਾਂ ਨੇ ਫਿਰ ਆਪਣੀ ਜਿਹੜੀ ਖੜਕਵੀਂ ਹਾਜ਼ਰੀ ਹੈ ਜੀ ਉਹ ਲਵਾਈ ਹੈ। ਗੁਜਰਾਤ ਦੇ 30 ਦਲਿਤ ਸਮੂਹਾਂ ਨੇ ਦਲਿਤਾਂ ਦੇ ਉੱਤੇ ਹਿੰਦੂ ਕਾਰਕੁਨਾਂ ਦੇ ਵੱਲੋਂ ਕੀਤੇ ਗਏ ਅਤਿਆਚਾਰ ਦੇ ਵਿਰੋਧ ਦੇ ਵਿੱਚ ਇੱਕ ਰੈਲੀ ਜਿਹੜੀ ਕੀਤੀ। ਹਜ਼ਾਰਾਂ ਦੀ ਗਿਣਤੀ ਨੇ ਸਰਕਾਰ ਦੀਆਂ ਚੂੜਾਂ ਜਿਹੜੀਆਂ ਨੇ ਜੀ ਉਹ ਗੁਜਰਾਤ ਵਾਲੀ ਦੀਆਂ ਹਿਲਾ ਦਿੱਤੀਆਂ ਨੇ। ਸਾਬਰਮਤੀ ਦੇ ਖੇਤਰ ਦੇ ਵਿੱਚ ਇਹ ਹੋਇਆ ਜਿਹੜਾ ਇਕੱਠ ਸੀਗਾ ਜੀ, ਇਹਦੀ ਅਗਵਾਈ ਕਰ ਰਹੇ ਦਲਿਤ ਆਗੂਆਂ ਨੇ ਗੁਜਰਾਤ ਦੀ ਭਾਜਪਾ ਸਰਕਾਰ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਬਕ ਸਿਖਾਉਣ ਦੀ ਗੱਲ ਆਖੀ ਹੈ ਤੇ ਦਲਿਤਾਂ ਤੇ ਹੋ ਰਹੇ ਅਤਿਆਚਾਰ ਨੂੰ ਠੱਲ ਪਾਉਣ ਦੇ ਵਾਸਤੇ ਕੁਝ ਜ਼ਰੂਰੀ ਕਦਮ ਚੁੱਕਣ ਦੇ ਵਾਸਤੇ ਕਿਹਾ ਜੀ। ਇਹ ਪਹਿਲੀ ਵਾਰ ਹੋਇਆ ਜਦੋਂ ਦਲਿਤਾਂ ਦੇ 30 ਸਮੂਹਾਂ ਨੇ ਇਕੱਠੇ ਹੋ ਕੇ ਕਿਸੇ ਮੁੱਦੇ ਖਿਲਾਫ ਆਵਾਜ਼ ਜਿਹੜੀ ਹੈ ਜੀ ਉਹ ਉਠਾਈ ਹੋਵੇ। ਦਲਿਤਾਂ ਦੇ ਵੱਲੋਂ ਇਹ ਰੈਲੀ ਜਿਹੜੀ ਸੀਗੀ ਜੀ ਵਕੀਲ ਜਿਗਨੇਸ਼ ਮੇਵਾਨੀ ਦੀ ਅਗਵਾਈ ਦੇ ਵਿੱਚ ਕੱਢੀ ਗਈ। ਉਹ ਅਦਾਲਤ ਦੇ ਵਿੱਚ ਦਲਿਤਾਂ ਦੇ ਹੱਕਾਂ ਲਈ ਲੜਦਾ ਹੈ। ਦਲਿਤ ਆਗੂਆਂ ਨੇ ਉਹਨਾਂ ਤੱਕ ਇੱਕ ਪੈਦਲ ਮਾਰਚ ਜਿਹੜਾ ਸੀਗਾ ਜੀ ਉਹ ਕਰਨ ਦਾ ਐਲਾਨ ਵੀ ਜਿਹੜਾ ਜੀ ਉਹ ਕੀਤਾ। ਉਧਰ ਮੁਜ਼ੱਫਰਨਗਰ ਦੇ ਵਿੱਚ ਜਿਹੜੀ ਹੈ ਜੀ ਇੱਕ ਘਟਨਾ ਹੋਰ ਵਾਪਰੀ ਆ, ਜਿੱਥੇ ਕਿ ਕਦਲੀ ਦੇ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ ਜੀ। ਇੱਥੇ ਕਥਿਤ ਰੂਪ ਦੇ ਵਿੱਚ ਗਊ ਹੱਤਿਆ ਕਰਨ ਵਾਲੇ ਬੰਦੇ ਦੇ ਘਰ ਦੇ ਉੱਤੇ ਭੀੜ ਨੇ ਹਮਲਾ ਕਰਤਾ। ਪੁਲਿਸ ਨੇ ਘਰ ਦੇ ਮਾਲਕ ਨੂੰ ਗ੍ਰਿਫਤਾਰ ਕਰਕੇ ਉਹਦੇ ਵਿਰੁੱਧ ਗਊ ਹੱਤਿਆ ਦਾ ਕੇਸ ਜਿਹੜਾ ਜੀ ਉਹ ਦਰਜ ਕਰ ਲਿਆ। ਹੁਣ ਫਿਰ ਜਾਂਚ ਹੋਊਗੀ ਕਿ ਜਿਹੜਾ ਮੀਟ ਸੀਗਾ ਉਹ ਗਾਂ ਦਾ ਸੀਗਾ ਜਾਂ ਮੱਝ ਦਾ ਸੀਗਾ। ਜਿਹੜੀ ਪਹਿਲਾਂ 1-2 ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰੀਆਂ ਨੇ, ਇਹ ਲੋਕ ਜਿਹੜੇ ਪਤਾ ਨਹੀਂ ਇਹਨਾਂ ਦੀ ਸੁੰਘਣ ਸ਼ਕਤੀ ਕਿਹੋ ਜਿਹੀ ਆ, ਜਿੱਥੋਂ ਇਹ ਗਾਂ ਦਾ ਮੀਟ ਜਿਹੜਾ ਜੀ ਉਹ ਸੁੰਘ ਕੇ ਕਿਸੇ ਵੀ ਘਰ ਦੇ ਉੱਤੇ ਜਿਹੜਾ ਜੀ ਧਾਵਾ ਬੋਲ ਦਿੰਦੇ ਨੇ। ਕਹਿਣ ਨੂੰ ਇਹ ਕਿਹਾ ਜਾ ਰਿਹਾ ਜੀ ਕਿ ਬਹੁਤ ਐਡਵਾਂਸ ਲੋਕ ਨੇ, ਲੱਭ ਲੈਂਦੇ ਨੇ, ਪਰ ਹੈਰਾਨੀ ਵਾਲੀ ਗੱਲ ਇਹ ਹੈ ਜੀ ਕਿ ਵੱਡੀਆਂ ਘਟਨਾਵਾਂ ਜਿਹੜੀਆਂ ਨੇ ਉਹ ਇਹਨਾਂ ਦੇ ਅੱਖਾਂ ਤੋਂ ਪਾਸੇ ਕਿਵੇਂ ਹੋ ਜਾਂਦੀਆਂ ਨੇ। ਬਿਲਕੁਲ ਜੀ, ਜਿਹੜੀਆਂ ਬੀਫ ਕੰਪਨੀਆਂ ਇਹਨਾਂ ਦੇ ਆਪਣੇ ਬੰਦਿਆਂ ਦੀਆਂ ਉਹ ਨਹੀਂ ਇਹਨਾਂ ਨੂੰ ਦਿਸਦੀਆਂ। ਆਮ ਲੋਕਾਂ ਦੇ ਘਰਾਂ ਵਿੱਚ ਜਿਹੜਾ ਗਊ ਦਾ ਮੀਟ ਆ ਉਹ ਜ਼ਰੂਰ ਦਿਸਦਾ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਵੱਟਾ ਸੱਟਾ ਵਪਾਰ ਦੀ, ਉਸ ਦੇ ਵਿੱਚ ਹੋਰ ਵੀ ਵਪਾਰੀ ਸ਼ੱਕ ਦੇ ਘੇਰੇ ਵਿੱਚ। ਐਕਚੁਅਲੀ ਜੀ ਇਹ 2 ਦਿਨ ਪਹਿਲਾਂ ਇੱਕ ਨਵੀਆਂ ਕੁਝ ਗੱਲਾਂ ਜਿਹੜੀਆਂ ਜੀ ਅੰਮ੍ਰਿਤਸਰ ਦੀ ਪੁਲਿਸ ਨੇ ਖੁਲਾਸੇ ਇਹਦੇ ਆ ਉਹ ਕੀਤੇ ਆ। ਇਹ ਕਿਹਾ ਗਿਆ ਜੀ ਕਿ ਮਕਬੂਜ਼ਾ ਕਸ਼ਮੀਰ ਤੇ ਭਾਰਤੀ ਕਸ਼ਮੀਰ ਜਿਹੜੇ ਆ ਇਹਦੇ ਵਿਚਾਲੇ ਇੱਕ ਵੱਟਾ ਸੱਟਾ ਵਪਾਰ ਜਿਹੜਾ ਜੀ ਉਹ ਚੱਲ ਰਿਹਾ। ਇਹ ਗੈਰ ਕਾਨੂੰਨੀ ਧੰਦੇ ਦਾ ਖੁਲਾਸਾ ਹੋਣ ਤੋਂ ਬਾਅਦ ਕਈ ਵਪਾਰੀ ਜਿਹੜੇ ਉਹ ਸ਼ੱਕ ਦੇ ਘੇਰੇ ਦੇ ਵਿੱਚ ਆਏ ਨੇ। ਪਿਛਲੇ ਦਿਨੀ 4 ਸਮਗਲਰ ਜਿਹੜੇ ਆ ਤੇ ਇੱਕ ਵਪਾਰੀ ਨੂੰ ਕਾਬੂ ਕਰਨ ਤੋਂ ਬਾਅਦ ਪੁਲਿਸ ਨੇ ਇਹ ਕਿਹਾ ਸੀਗਾ ਕਿ ਇਹ ਵੱਟਾ ਸੱਟਾ ਵਪਾਰ ਜਿਹੜਾ ਜੀ ਇਹਦੇ ਵਿੱਚ ਚਿੱਟੇ ਦੀ ਸਮਗਲਿੰਗ ਜਿਹੜੀ ਆ ਉਹ ਵੀ ਹੁੰਦੀ ਆ ਇਸੇ ਵਪਾਰ ਦੇ ਅਧੀਨ। ਤਸਕਰਾਂ ਦੇ ਕੋਲੋਂ ਕੋਈ 1290 ਗ੍ਰਾਮ
ਹੈਰੋਇਨ ਜਿਹੜੀ ਆ ਜੀ ਉਹ ਵੀ ਫੜੀ ਗਈ ਸੀਗੀ ਜੀ। ਖੁਲਾਸਾ ਇਹ ਹੋਇਆ ਕਿ ਭਾਰਤੀ ਵਪਾਰੀ ਜਿਹੜੇ ਨੇ ਜੀ ਉਹ ਪਾਕਿਸਤਾਨ ਭੇਜੇ ਗਏ ਮਾਲ ਦੀ ਜਿਹੜੀ ਰਕਮ ਹੈ ਉਹ ਭਾਰਤੀ ਕਰੰਸੀ ਕੋਲੋਂ ਹੁੰਦੀ ਹੈ, ਜਦੋਂ ਕਿ ਪਾਕਿਸਤਾਨ ਗਏ ਦੀ ਮਾਲ ਦੀ ਰਕਮ ਜਿਹੜੀ ਆ ਪਾਕਿਸਤਾਨੀ ਵਪਾਰੀ ਉਧਰਲੇ ਜਿਹੜਾ ਸਮਗਲਰ ਬੈਠਾ ਜੀ ਉਹਨੂੰ ਕਰਦਾ ਹੈ। ਦੋਵਾਂ ਕਸ਼ਮੀਰਾਂ ਦੇ ਵਿਚਾਲੇ ਇਹ ਜਿਹੜਾ ਬਾਰਡਰ ਟਰੇਡ 2008 ਦੇ ਵਿੱਚ ਸ਼ੁਰੂ ਹੋਇਆ ਸੀਗਾ, ਜਿਹਦਾ ਮੰਤਵ ਦੋਵਾਂ ਪਾਸਿਆਂ ਦੇ ਲੋਕਾਂ ਨੂੰ ਇੱਕ ਦੂਜੇ ਦੇ ਨਾਲ ਜੋੜਨਾ ਸੀਗਾ। ਇਸ ਵਪਾਰ ਲਈ ਕੋਈ ਸਖਤ ਨਿਯਮ ਨਹੀਂ ਹੈਗੇ, ਜਿਹਦੇ ਕਰਕੇ ਇਸ ਵਪਾਰ ਦਾ ਕੁਝ ਵੱਡੇ ਵਪਾਰੀ ਜਿਹੜੇ ਆ ਜੀ ਉਹ ਲਾਹਾ ਲੈ ਰਹੇ ਨੇ। ਇਹ ਪਤਾ ਲੱਗਿਆ ਜੀ ਕਿ ਇਸ ਵਪਾਰ ਦੀ ਆੜ ਦੇ ਵਿੱਚ ਨਸ਼ਿਆਂ ਦੀ ਸਮਗਲਿੰਗ ਜਿਹੜੀ ਆ ਉਹ ਬੀਤੇ ਕਈ ਸਾਲਾਂ ਤੋਂ ਜਿਹੜੀ ਹੋ ਰਹੀ ਹੈ। ਇਹਨੂੰ ਵੱਟਾ ਸੱਟਾ ਵਪਾਰ ਜਿਹੜਾ ਜੀ ਉਹ ਕਿਹਾ ਜਾ ਰਿਹਾ। ਇਹ ਵੱਡੇ ਪੱਧਰ ਦੇ ਉੱਤੇ ਅਫਗਾਨਿਸਤਾਨ ਤੋਂ ਡਰਾਈ ਫਰੂਟ ਆ ਰਿਹਾ ਔਰ ਜਿਹੜਾ ਇਸ ਪਾਸੇ ਤੋਂ ਕੁਝ ਸਮਾਨ ਜਿਹੜਾ ਜੀ ਦੂਜੇ ਪਾਸੇ ਜਾ ਰਿਹਾ। ਜਿਹੜੇ ਪਤਾ ਇਹ ਲੱਗਿਆ ਜੀ ਕਿ ਜੰਮੂ ਕਸ਼ਮੀਰ ਦੇ ਕੁਝ ਵਪਾਰੀਆਂ ਦਾ ਇਹਦੇ ਵਿੱਚ ਸਿੱਧਮ ਸਿੱਧਾ ਹੱਥ ਹੈ। ਕੁਝ ਲੋਕ ਜਿਹੜੇ ਅੰਮ੍ਰਿਤਸਰ ਦੇ ਵੀ ਨੇ, ਇੱਕ ਜਿਹੜਾ ਗ੍ਰਿਫਤਾਰ ਕੀਤਾ ਗਿਆ ਨਵੀਨ ਭਾਟੀਆ, ਉਹ ਜਿਹੜਾ ਜੀ LOC ਰਸਤੇ ਰਾਹੀਂ ਵਪਾਰ ਕਰਨ ਦੇ ਵਿੱਚ ਉਹਨੇ ਇਹ ਜਿਹੜੀਆਂ ਜੀ ਕੁਝ ਖੁਲਾਸੇ ਕੀਤੇ ਨੇ ਕਿ ਕਿਹੜੇ ਤਰੀਕੇ ਦੇ ਨਾਲ ਇਹ ਵਪਾਰੀ ਅਸਲ ਦੇ ਵਿੱਚ ਕਹਿਣ ਨੂੰ ਕੁਝ ਵਸਤਾਂ ਦੇ ਵਪਾਰ ਦੀ ਗੱਲ ਕਰਦੇ ਨੇ, ਪਰ ਉਹਦੀ ਆੜ ਦੇ ਵਿੱਚ ਚਿੱਟੇ ਦਾ ਵਪਾਰ ਜਿਹੜਾ ਜੀ ਉਹ ਬੜੇ ਵੱਡੇ ਪੱਧਰ ਦੇ ਉੱਤੇ ਇਸ ਸਕੀਮ ਦੇ ਰਾਹੀਂ ਜਿਹੜਾ ਹੋ ਰਿਹਾ ਹੈ। ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਤੇ ਇੱਧਰ ਭਾਰਤੀ ਜਿਹੜਾ ਕਸ਼ਮੀਰ ਆ ਜੀ, ਉਹਨਾਂ ਦੋਨਾਂ ਸਾਈਡਾਂ ਤੋਂ। ਬਿਲਕੁਲ ਜੀ, ਇਹ ਕੰਮ ਰਲ ਮਿਲ ਕੇ ਹੁੰਦਾ ਆ, ਉੱਦਾਂ ਤੇ ਹੁੰਦਾ ਹੀ ਨਹੀਂ ਗਾ। ਤੇ ਅੱਗੇ ਆਪਾਂ ਜਥੇਦਾਰਾਂ ਦੀ ਗੱਲ ਕਰੀਏ, ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਮੈਂ ਡੇਰਾ ਮੁਖੀ ਨੂੰ ਕਦੇ ਮਾਫੀ ਨਹੀਂ ਦਿੱਤੀ। ਬਿਲਕੁਲ ਜੀ, ਇਹ ਹੈਰਾਨੀ ਵਾਲਾ ਬਿਆਨ ਜਿਹੜਾ ਜੀ ਇਹ ਜਥੇਦਾਰ ਹੋਰਾਂ ਨੇ ਜਿਹੜਾ ਜੀ ਉਹ ਦਿੱਤਾ, ਕਿਉਂਕਿ ਕਿਹਨੂੰ ਨਹੀਂ ਪਤਾ ਜੀ ਕਿ ਮੁਆਫੀ ਕਿਵੇਂ ਉਦੋਂ ਆਈ ਸੀ ਇੱਕ ਪੇਪਰ ਦੇ ਉੱਤੇ ਤੇ ਝੱਟ ਦੇਣੀ ਜਿਹੜਾ ਉਹ ਮੁਆਫ ਕਰ ਦਿੱਤਾ ਗਿਆ ਸੀਗਾ, ਪਰ ਉਹ ਆਪਣੇ ਬਿਆਨ ਤੋਂ ਮੁੱਕਰ ਹੀ ਗਏ ਨੇ ਜੀ। ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਨੇ ਇਹਨੂੰ ਰੋਕਣਾ ਪੰਜਾਬ ਸਰਕਾਰ ਦਾ ਕੰਮ ਹੈ, ਇਹ ਤੇ ਸਖਤੀ ਨਾਲ ਜਿਹੜਾ ਜੀ ਉਹ ਅਮਲ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਸਿੱਖ ਵਿਰੋਧੀ ਏਜੰਸੀਆਂ ਦਾ ਕੰਮ ਹੈ ਜਿਹੜਾ ਕਿ ਹਾਲਾਤ ਖਰਾਬ ਕਰਨੀਆਂ ਚਾਹੁੰਦੀਆਂ ਨੇ। ਉਹਨਾਂ ਨੇ ਸੰਗਤ ਨੂੰ ਇਹ ਵੀ ਕਿਹਾ ਜੀ ਕਿ CCTV ਕੈਮਰੇ ਗੁਰਦੁਆਰਿਆਂ ਦੇ ਵਿੱਚ ਜਿਹੜਾ ਉਹ ਲਾਏ ਜਾਣ ਤੇ ਗੁਰਦੁਆਰਿਆਂ ਤੇ ਪਹਿਰੇ ਜਿਹੜੇ ਨੇ ਉਹ ਦਿੱਤੇ ਜਾਣ। ਪਰ ਸਭ ਤੋਂ ਹੈਰਾਨੀ ਵਾਲੀ ਗੱਲ ਉਹਨਾਂ ਨੇ ਇਹ ਕਹੀ ਆ ਕਿ ਜਿਹੜਾ ਸਰਸੇ ਵਾਲਾ ਹੈਗਾ ਗੁਰਮੀਤ ਰਾਮ ਰਹੀਮ, ਉਹਨੂੰ ਕਦੇ ਮੁਆਫ ਉਹਨਾਂ ਕੀਤਾ ਹੀ ਨਹੀਂ। ਉਹਨਾਂ ਨੇ ਕਿਹਾ ਕਿ ਉਹਨੂੰ ਸਿਰਫ ਜਿਹੜੀ ਚਿੱਠੀ ਸੀ ਉਹ ਭੇਜੀ ਗਈ ਸੀ, ਇਹ ਚਿੱਠੀ ਪ੍ਰਵਾਨ ਕੀਤੀ ਸੀਗੀ, ਪਰ ਮੁਆਫੀ ਨਹੀਂ ਸੀ ਜਿਹੜੀ ਦਿੱਤੀ। ਪਰ ਕੁਝ ਉਹਨਾਂ ਨੇ ਕਿਹਾ ਜਿਹੜਾ ਲਫ਼ਜ਼ ਵਰਤਿਆ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਇਹਨੂੰ ਗਲਤ ਰੰਗਤ ਜਿਹੜੀ ਆ ਉਹ ਦੇ ਦਿੱਤੀ ਸੀਗੀ, ਜਿਹਦੇ ਕਰਕੇ ਵਿਵਾਦ ਖੜਾ ਹੋ ਗਿਆ। ਹੁਣ ਸ਼ਰਾਰਤੀ ਅਨਸਰ ਕੌਣ ਨੇ, ਇਹਦਾ ਉਹਨਾਂ ਨੇ ਖੁਲਾਸਾ ਜਿਹੜਾ ਜੀ ਉਹ ਬਹੁਤਾ ਨਹੀਂ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਜਥੇਦਾਰਾਂ ਦੇ ਵੱਲੋਂ ਤਖ਼ਤਾਂ ਦੀ ਮਹਾਨਤਾ ਘਟਾਏ ਜਾਣ ਸੰਬੰਧੀ ਬਿਆਨ ਦੇ ਉੱਤੇ ਜਿਹੜਾ ਜੀ ਤਲਖੀ ਦੇ ਵਿੱਚ ਆਏ ਨੇ ਗੁਰਬਚਨ ਸਿੰਘ ਹੋਰੀ, ਔਰ ਉਹਨਾਂ ਨੇ ਇਹ ਕਿਹਾ ਕਿ ਤਖ਼ਤਾਂ ਦੀ ਮਹਾਨਤਾ ਉਹਨਾਂ ਨੇ ਨਹੀਂ ਘਟਾਈ, ਸਗੋਂ ਇਸ ਤਰ੍ਹਾਂ ਦੇ ਜਿਹੜੇ ਦੋਸ਼ ਲਾਉਣ ਵਾਲੇ ਨੇ ਉਹਨਾਂ ਨੇ ਜਿਹੜੀ ਹੈ ਜੀ ਉਹ ਘਟਾਈ ਆ। ਇਹ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਹੋ ਰਿਹਾ ਸੀਗਾ ਸਮਾਗਮ, ਜਿੱਥੇ ਇਹ ਜਥੇਦਾਰ ਪਹੁੰਚੇ ਹੋਏ ਸੀਗੇ, ਉੱਥੇ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਰੇ ਦੇ ਪੁੱਛਿਆ ਗਿਆ ਜੀ, ਤੇ ਉਹ ਤਾਂ ਲੋਹੇ ਲਾਖੇ ਹੋ ਗਏ ਤੇ ਪ੍ਰੈਸ ਕਾਨਫਰੰਸ ਜਿਹੜੀ ਸੀ ਉਹ ਛੱਡ ਕੇ ਵਿੱਚ ਵਿਚਾਲੇ ਹੀ ਚਲੇ ਗਏ। ਬਿਲਕੁਲ ਜੀ, ਜਵਾਬ ਦੇਣਾ ਵੀ ਲੋਕਾਂ ਨੂੰ ਇਹਨਾਂ ਨੂੰ ਬਹੁਤ ਔਖਾ ਆ, ਕਿਉਂਕਿ ਕੀਤਾ ਕੱਖ ਨਹੀਂ। ਤੇ ਅੱਗੇ ਆਪਾਂ ਕਾਂਗਰਸੀ ਆਗੂ ਸੁਨੀਲ ਜਾਖੜ ਦੀ ਗੱਲ ਕਰੀਏ। ਵੈਸੇ ਬਹੁਤਾ ਟਾਈਮ ਇਹ ਪਹਿਲਾਂ ਬੋਲੇ ਨਹੀਂ ਜਦੋਂ ਆਪੋਜੀਸ਼ਨ 'ਚ ਹੁੰਦੇ ਸੀਗੇ, ਤੇ ਉਹਨਾਂ ਨੇ ਕਿਹਾ ਕਿ ਜਿਹੜੇ ਪਾਵਰ ਪਲਾਂਟ ਆ ਉਹਨਾਂ ਦੇ ਉੱਤੇ ਖਜ਼ਾਨਾ ਲਟਾਇਆ ਜਾ ਰਿਹਾ। ਬਿਲਕੁਲ ਜੀ, ਇਹ ਗੱਲ ਥੋੜੀ ਠੀਕ ਹੈ ਕਿ ਆਪੋਜੀਸ਼ਨ ਦੇ ਆਗੂ ਹੁੰਦੇ ਆ, ਉਹਨਾਂ ਨੇ ਆਪੋਜੀਸ਼ਨ ਵਾਲਾ ਰੋਲ ਨਿਭਾਇਆ ਹੀ ਨਹੀਂ। ਕਾਂਗਰਸ ਨੇ ਐਕਚੁਅਲੀ ਰੋਲ ਨਹੀਂ ਨਿਭਾਇਆ। ਜੇ ਅੱਜ ਕਾਂਗਰਸ ਦੀ ਤੁਸੀਂ ਗੱਲ ਕਰੋ, ਚਲੋ ਪਹਿਲੇ 5 ਸਾਲ ਛੱਡ ਦਿਓ, ਦੂਜੇ 5 ਸਾਲ ਦੇ ਉੱਤੇ ਆ ਜਾਓ ਜੀ। ਕਿਹੜਾ ਟਾਈਮ ਸੀਗਾ ਜਦੋਂ ਕਾਂਗਰਸ ਨੇ ਸਵਾਏ ਝੰਡੀ ਵਾਲੀਆਂ ਕਾਰਾਂ ਜਿਹੜੀਆਂ ਜੀ ਉਹ ਝੂਟਣ ਤੋਂ ਕੋਈ ਹੋਰ ਕੰਮ ਕੀਤਾ ਹੋਵੇ। ਹੁਣ ਚੋਣਾਂ ਨੇੜੇ ਆ ਰਹੀਆਂ ਨੇ ਤਾਂ ਜਿਹੜਾ ਜੀ ਇਹ ਜ਼ਰੂਰ ਬੋਲ ਰਹੇ ਨੇ। ਜਿਹੜੇ ਸੁਨੀਲ ਜਾਖੜ ਨੇ, ਉਹਨਾਂ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਰਾਜ ਦੇ ਵਿੱਚ ਬਿਜਲੀ ਦਰਾਂ ਤੇ ਹੋਰ ਰਾਜਾਂ ਦੇ ਘੱਟ ਹੋਣ ਦੇ ਕੀਤੇ ਜਾ ਰਹੇ ਦਾਅਵੇ ਜਿਹੜੇ ਨੇ ਉਹਨੂੰ ਰੱਦ ਕੀਤਾ। ਉਹਨਾਂ ਨੇ ਇਹ ਕਿਹਾ ਜੀ ਕਿ ਰਾਜਪੁਰਾ ਤੇ ਤਲਵੰਡੀ ਸਾਬੋ ਦੇ ਪ੍ਰਾਈਵੇਟ ਪਾਵਰ ਪਲਾਂਟਾਂ ਤੋਂ ਜਿਹੜੀ ਇੱਕ ਫਿਕਸ ਕੀਮਤ ਤੋਂ ਵੱਧ ਕੀਮਤ ਦੇ ਉੱਤੇ ਬਿਜਲੀ ਖਰੀਦ ਕੇ 1810
ਕਰੋੜ ਰੁਪਈਏ ਵੱਧ ਅਦਾ ਕਰਕੇ ਖਜ਼ਾਨੇ ਨੂੰ ਚੂਨਾ ਜਿਹੜਾ ਜੀ ਉਹ ਲਾਇਆ ਗਿਆ। ਸੁਨੀਲ ਜਾਖੜ ਹੋਰਾਂ ਨੇ ਇਹਦੇ ਸੰਬੰਧੀ ਅੰਕੜੇ ਪੇਸ਼ ਕੀਤੇ ਨੇ। ਉਹਨਾਂ ਨੇ ਕਿਹਾ ਕਿ ਪਾਵਰ ਖੇਤਰ 'ਚ ਬਾਦਲ ਸਰਕਾਰ ਦੇ ਵੱਲੋਂ ਕਥਿਤ ਤੌਰ ਤੇ ਕੀਤੀਆਂ ਜਾ ਰਹੀਆਂ ਗੜਬੜੀਆਂ ਦੇ ਸਿਲਸਿਲੇਵਾਰ ਖੁਲਾਸੇ ਜਿਹੜੇ ਨੇ ਉਹ ਕੀਤੇ ਜਾਣਗੇ। ਉਹਨਾਂ ਨੇ ਕਿਹਾ ਕਿ 29 ਜੂਨ 12 ਨੂੰ ਜਾਣਕਾਰੀ ਇਹ ਦਿੱਤੀ ਸੀ ਕਿ ਸਰਕਾਰ ਨੇ ਰਾਜਪੁਰਾ ਪ੍ਰਾਈਵੇਟ ਪਾਵਰ ਪਲਾਂਟ ਕੋਲੋਂ ਕੋਈ ਤਕਰੀਬਨ ਪੌਣੇ 2 ਰੁਪਈਏ ਤੇ 90 ਪੈਸੇ ਪ੍ਰਤੀ ਯੂਨਿਟ ਤੇ ਤਲਵੰਡੀ ਸਾਬੋ ਕੋਲੋਂ 2 ਰੁਪਈਏ 36 ਪੈਸੇ ਪ੍ਰਤੀ ਯੂਨਿਟ ਬਿਜਲੀ ਖਰੀਦਣ ਦਾ ਫੈਸਲਾ ਕੀਤਾ ਜੀ। ਔਰ ਉਹਨਾਂ ਨੇ ਕਿਹਾ ਕਿ ਇਹਦੇ ਉਲਟ ਰਾਜਪੁਰਾ ਪਾਵਰ ਪਲਾਂਟ ਦੇ ਕੋਲੋਂ ਪਿਛਲੇ ਵਰੇ ਤੋਂ ਜਿਹੜੀ ਸੀ ਜੀ 4 ਰੁਪਈਏ 18 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਖਰੀਦ ਕੇ 3000 ਕਰੋੜ ਰੁਪਈਏ ਜਿਹੜੇ ਆ ਜੀ ਉਹ ਤੋਂ ਉੱਪਰ ਅਦਾ ਜਿਹੜੇ ਆ ਉਹ ਕੀਤੇ ਆ। ਔਰ ਵਾਧੂ ਇਹ ਜਿਹੜੀ ਆ ਜੀ ਅਦਾਇਗੀ ਕਰਕੇ ਕੀਮਤਾਂ ਤੋਂ 880 ਕਰੋੜ ਰੁਪਈਏ ਵਾਧੂ ਜਿਹੜੇ ਉਹ ਦਿੱਤੇ ਨੇ। ਔਰ ਇਸੇ ਤਰੀਕੇ ਦੇ ਨਾਲ ਉਹਨਾਂ ਦੱਸਿਆ ਕਿ ਤਲਵੰਡੀ ਸਾਬੋ ਪਾਵਰ ਪਲਾਂਟ ਤੋਂ 5 ਰੁਪਈਏ ਤੇ 8 ਪੈਸੇ ਪ੍ਰਤੀ ਯੂਨਿਟ ਜਿਹੜੀ ਉਹ ਖਰੀਦ ਕੇ ਕੋਈ 1656 ਕਰੋੜ ਰੁਪਈਏ ਅਦਾ ਜਿਹੜੇ ਉਹ ਕੀਤੇ ਆ, ਜਿਹੜੇ ਕਿ ਲਾਗਤ ਕੀਮਤ ਤੋਂ 930 ਕਰੋੜ ਰੁਪਈਏ ਜਿਹੜੇ ਵੱਧ ਅਦਾ ਕੀਤੇ ਨੇ। ਮੈਂ ਕਈ ਵਾਰੀ ਗੱਲ ਕੀਤੀ ਆ ਜੀ ਕਿ ਇਹਦੇ ਪਿੱਛੇ ਬਹੁਤ ਵੱਡਾ ਜਿਹੜਾ ਜੀ ਉਹ ਘਪਲਾ ਹੈ। ਜਿਹੜੇ ਥਰਮਲ ਪਲਾਂਟ ਜਿਹੜੇ ਆ ਉਹ ਇੱਥੇ ਲਾਏ ਗਏ ਆ। ਜੇ ਕਿਤੇ ਇਸ ਪਾਸੇ ਵੱਲ ਨੂੰ ਵੀ ਤੁਰਿਆ ਜਾਵੇ ਕਿ ਇਹ ਜ਼ਮੀਨ ਕਿਹਦੀ ਸੀਗੀ ਜਦੋਂ ਸਰਕਾਰ ਨੇ ਅਕਵਾਇਰ ਕੀਤੀ ਆ, ਤੇ ਉਹਦੇ ਵਿੱਚੋਂ ਵੀ ਇੱਕ ਵੱਡਾ ਘਪਲਾ ਜਿਹੜਾ ਜੀ ਉਹ ਸਾਹਮਣੇ ਆ ਸਕਦਾ ਹੈ। ਜੀ ਬਿਲਕੁਲ, ਘਪਲੇ ਤਾਂ ਬਹੁਤ ਨਿਕਲਣਗੇ, ਟਾਈਮ ਆਉਣ ਦਿਓ। ਤੇ ਅੱਗੇ ਆਪਾਂ ਕਿ ਦਿੱਲੀ ਕਾਨਪੁਰ ਹਾਈਵੇ ਦੀ ਗੱਲ ਕਰੀਏ, ਉੱਥੇ ਮਾਂ ਧੀ ਦੇ ਨਾਲ ਬਦਸਲੂਕੀ। ਇਹ ਦਿੱਲੀ ਕਾਨਪੁਰ ਹਾਈਵੇ ਦੇ ਉੱਤੇ ਜਿਹੜਾ ਜੀ ਇੱਕ ਕਾਰ ਸੀਗੀ ਜਿਹਦਾ ਟਾਇਰ ਫਟ ਗਿਆ, ਔਰ ਉੱਥੇ ਇੱਕ ਜਿਹੜਾ ਬਦਮਾਸ਼ਾਂ ਦਾ ਗਰੋਹ ਸੀ, ਜਿਹੜੇ ਹਾਈਵੇ ਰੋਬਰਸ ਨੇ, ਉਹਨਾਂ ਨੇ ਆ ਕੇ ਜਿਹੜਾ ਸੀਗਾ ਜੀ ਇਸ ਪਰਿਵਾਰ ਨੂੰ ਘੇਰ ਲਿਆ। ਔਰ ਬੜੀ ਉੱਥੇ ਮੰਦਭਾਗੀ ਘਟਨਾ ਜਿਹੜੀ ਆ ਜੀ ਬੁਲੰਦ ਸ਼ਹਿਰ ਦੇ ਨਜ਼ਦੀਕ ਜਿਹੜੀ ਆ ਉਹ ਵਾਪਰੀ ਆ। ਇਹ ਨੋਇਡਾ ਦਾ ਪਰਿਵਾਰ ਸੀਗਾ, ਜਿੱਥੇ ਮਾਂ ਤੇ ਧੀ ਜਿਹੜੀ ਆ ਜੀ ਉਹਨਾਂ ਦਾ ਸਮੂਹਕ ਰੇਪ ਜਿਹੜਾ ਜੀ ਉਹ ਕੀਤਾ ਗਿਆ। ਜਿਹੜੀ ਪੁਲਿਸ ਆ ਉਹ ਇਹ ਕਹਿੰਦੀ ਆ ਕਿ ਇਹ ਟੱਪਰੀਵਾਸ ਕਬੀਲੇ ਦੇ ਨਾਲ ਸੰਬੰਧਿਤ ਬਦਮਾਸ਼ ਨੇ। 15 ਜਣਿਆਂ ਨੂੰ ਪੁਲਿਸ ਕਹਿੰਦੀ ਆ ਅਸੀਂ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲੈ ਲਿਆ। ਪੁਲਿਸ ਨੇ ਇਹ ਵੀ ਦੱਸਿਆ ਕਿ ਬਾਬਰੀਆ ਗੈਂਗ ਦੇ ਨਾਲ ਜਿਹੜੇ ਆ ਜੀ ਇਹ ਸੰਬੰਧਿਤ ਨੇ, ਜਿਨ੍ਹਾਂ ਦੀ ਸ਼ਨਾਖਤ ਜਿਹੜੀ ਆ ਜੀ ਉਹ ਕੀਤੀ ਗਈ ਆ। ਇਹ ਦੱਸਿਆ ਗਿਆ ਜੀ ਕਿ ਸਰਕਾਰ ਇਹਨਾਂ ਦੇ ਉੱਤੇ ਸਖਤੀ ਜਿਹੜਾ ਜੀ ਉਹ ਕਰਨ ਦੀ ਉਹਨੇ ਗੱਲ ਕੀਤੀ ਆ। ਪਰ ਸਵਾਲ ਇਹ ਆ ਕਿ ਇਹ ਜਿਹੜੇ ਹਾਈਵੇ ਰੋਬਰਸ ਨੇ, ਇਹਨਾਂ ਦਾ ਝੱਟ ਦੇਣੀ ਪੁਲਿਸ ਨੂੰ ਕਿਵੇਂ ਪਤਾ ਲੱਗ ਗਿਆ ਜੀ ਕਿ ਕਿਹੜੇ ਗੈਂਗ ਜਿਹੜੇ ਉਹ ਇਸ ਹਾਈਵੇ ਦੇ ਉੱਤੇ ਆਪਰੇਟ ਕਰਦੇ ਨੇ, ਭਾਵ ਕਿ ਲੋਕਾਂ ਨੂੰ ਲੁੱਟਦੇ ਨੇ। ਤਾਂ ਕਿਤੇ ਨਾ ਕਿਤੇ ਤਾਂ ਗੱਲ ਜਿਹੜੀ ਆ ਉਹ ਮਿਲੀ ਭੁਗਤ ਵਾਲੀ ਸਾਹਮਣੇ ਆ ਰਹੀ ਆ। ਪਰ ਇਹਨੇ ਇੱਕ ਵਾਰੀ ਫੇਰ ਜਿਹੜਾ ਟੂਰਿਸਟ ਆਉਂਦਾ ਮੁਲਕ ਦੇ ਵਿੱਚ, ਉਹਨਾਂ ਦੇ ਵਾਸਤੇ ਸਵਾਲੀਆ ਚਿੰਤਾ ਜਿਹੜਾ ਜੀ ਉਹ ਖੜਾ ਕਰ ਦਿੱਤਾ। ਅਜੇ ਜਿਹੜੀਆਂ ਖਬਰਾਂ ਨੇ ਇੱਥੇ ਮੂਰਥਲ ਵਾਲੀਆਂ ਉਹ ਤੁਰੀਆਂ ਫਿਰਦੀਆਂ ਨੇ, ਤੇ ਇਹ ਅੱਗੋਂ ਜਿਹੜੀ ਆ ਜੀ ਉੱਤਰ ਪ੍ਰਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਹੈ। ਬਿਲਕੁਲ ਜੀ, ਜਿਹੜੀ ਪੁਲਿਸ ਆ ਭਾਰਤ ਦੀ, ਐਵੇਂ ਤਾਂ ਨਹੀਂ ਉਹਦੇ ਲਈ ਕਹਿੰਦੇ ਕਿ 24 ਘੰਟੇ ਪਹਿਲਾਂ ਹੀ ਇਹਨਾਂ ਨੂੰ ਪਤਾ ਹੁੰਦਾ ਕਿੱਥੇ ਕੀ ਹੋਣਾ ਆ। ਤੇ ਅੱਗੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਇਸ ਦਾ 12ਵਾਂ ਵਿਧਾਇਕ ਵੀ ਗ੍ਰਿਫਤਾਰ। ਬਿਲਕੁਲ ਜੀ, ਇਹ ਪਹਿਲਾਂ ਤਾਂ ਮਹੀਨਿਆਂ 'ਚ ਇੱਕ ਹੁੰਦਾ ਸੀਗਾ, ਹੁਣ ਇਹ ਕੁਛ ਕੰਮ ਜਿਹੜਾ ਜੀ ਤੇਜ਼ ਕਰ ਦਿੱਤਾ ਜਿਹੜੀਆਂ ਸਰਕਾਰ ਨੇ, ਜਾਂ ਜਿਹੜੀ ਦਿੱਲੀ ਦੀ ਪੁਲਿਸ ਹੈ ਜੀ ਉਹਨੇ। ਵੈਸੇ ਤਾਂ ਲੱਗੀ ਹੋਈ ਪੰਜਾਬ ਦੀ ਪੁਲਿਸ ਵੀ ਹੈ ਇਹਦੇ ਵਿੱਚ, ਇੱਕ ਤਾਂ ਇਹਨਾਂ ਨੇ ਵੀ ਜਿਹੜਾ ਜੀ ਲਿਆਂਦਾ ਗ੍ਰਿਫਤਾਰ ਕਰਕੇ। ਹੁਣ ਆਮ ਆਦਮੀ ਪਾਰਟੀ ਦੀ ਕਾਰਕੁਨ ਸੀ ਸੋਨੀ, ਉਹਦੇ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਰੇਲਾ ਤੋਂ ਵਿਧਾਇਕ ਨੇ ਸ਼ਰਦ ਚੌਹਾਨ, ਉਹਨੂੰ ਪੁਲਿਸ ਨੇ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ। ਦਿੱਲੀ ਪੁਲਿਸ ਦੇ ਅੜਿੱਕੇ ਆਉਣ ਵਾਲਾ ਜੀ ਇਹ 12ਵਾਂ ਵਿਧਾਇਕ ਹੈ। ਦੋਸ਼ ਇਹ ਲਾਇਆ ਗਿਆ ਕਿ ਸੋਨੀ ਖੁਦਕੁਸ਼ੀ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਥਿਤ ਦੋਸ਼ੀ ਹੈ ਰਮੇਸ਼ ਭਾਰਦਵਾਜ ਦੇ ਇਸ ਵਿਧਾਇਕ ਦੇ ਨਾਲ ਕਰੀਬੀ ਸਬੰਧ ਸੀਗੇ ਜੀ। ਔਰ ਇਸ ਮਾਮਲੇ ਦੇ ਵਿੱਚ ਹੁਣ ਤੱਕ ਸ਼ਰਦ ਚੌਹਾਨ, ਰਮੇਸ਼ ਭਾਰਦਵਾਜ ਸਣੇ ਜਿਹੜਾ ਜੀ ਵਿਧਾਇਕ ਦੇ ਕਰੀਬੀ ਅਮਿਤ ਤੇ ਰਜਨੀਕਾਂਤ ਜਿਹੜੇ ਆ ਜੀ ਉਹ ਤੇ 7 ਜਣੇ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਆ। ਦਿੱਲੀ ਪੁਲਿਸ ਦੇ ਵੱਲੋਂ ਇਸ ਮਾਮਲੇ 'ਚ ਬਣਾਈ ਗਈ ਜਿਹੜੀ ਵਿਸ਼ੇਸ਼ ਜਾਂਚ ਟੀਮ ਸੀਗੀ ਜੀ, ਉਹਨੇ 26 ਜੁਲਾਈ ਨੂੰ ਰਮੇਸ਼ ਭਾਰਦਵਾਜ ਨੂੰ ਗ੍ਰਿਫਤਾਰ ਕੀਤਾ ਸੀਗਾ। ਤੇ ਪਿਛਲੇ 4 ਦਿਨਾਂ ਦੇ ਦੌਰਾਨ ਰਮੇਸ਼ ਤੇ ਵਿਧਾਇਕ ਤੋਂ ਕਈ ਗੇੜ ਦੀ ਪੁੱਛ ਪੜਤਾਲ ਜਿਹੜੀ ਆ ਉਹ ਕੀਤੀ ਗਈ ਆ। ਸੋਨੀ ਨੇ ਜੂਨ ਦੇ ਵਿੱਚ ਉਹਦੇ ਨਾਲ ਕਥਿਤ ਤੌਰ ਦੇ ਉੱਤੇ ਛੇੜਛਾੜ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਸੀ। ਦਿੱਲੀ ਪੁਲਿਸ ਨੇ
ਰਮੇਸ਼ ਨੂੰ ਗ੍ਰਿਫਤਾਰ ਕਰ ਲਿਆ ਸੀ, ਪਰ ਉਹਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀਗੀ। ਮ੍ਰਿਤਕਾ ਦੇ ਪਰਿਵਾਰ ਦੇ ਮੁਤਾਬਕ ਇਸ ਪਿੱਛੋਂ ਸੋਨੀ ਪਰੇਸ਼ਾਨ ਰਹਿਣ ਲੱਗ ਗਈ ਤੇ ਉਹਨੇ ਕੋਈ ਜ਼ਹਿਰੀਲੀ ਚੀਜ਼ ਜਿਹੜੀ ਸੀ ਉਹ ਖਾ ਲਈ। 19 ਜੁਲਾਈ ਨੂੰ ਉਹਨੇ ਲੋਕ ਨਾਇਕ ਹਸਪੀਟਲ ਦੇ ਵਿੱਚ ਦਮ ਤੋੜ ਦਿੱਤਾ। 20 ਜੁਲਾਈ ਨੂੰ ਭਾਰਦਵਾਜ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਇੱਕ ਹੋਰ ਮਾਮਲਾ ਜਿਹੜਾ ਸੀਗਾ ਜੀ ਉਹ ਦਰਜ ਕਰਕੇ 26 ਜੁਲਾਈ ਨੂੰ ਉਹਨੂੰ ਸੋਨੀਪਤ ਤੋਂ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। ਸੋਨੀ ਦੇ ਵੱਲੋਂ ਮਰਨ ਤੋਂ ਪਹਿਲਾਂ ਕਥਿਤ ਤੌਰ ਤੇ ਵੀਡੀਓ ਰਿਕਾਰਡ ਕਰਕੇ ਰਮੇਸ਼ ਭਾਰਦਵਾਜ ਤੇ ਗੰਭੀਰ ਦੋਸ਼ ਜਿਹੜੇ ਆ ਜੀ ਉਹ ਲਾਏ ਗਏ ਨੇ। ਉਹਨੇ ਇਹ ਕਿਹਾ ਕਿ ਰਮੇਸ਼ ਨੇ ਉਹਨੂੰ ਕਿਹਾ ਸੀਗਾ ਕਿ ਜੇ ਉਹਨੇ ਪਾਰਟੀ ਦੇ ਵਿੱਚ ਉੱਭਰਨਾ ਤਾਂ ਉਹਨੂੰ ਕੁਝ ਸਮਝੌਤਾ ਜਿਹੜਾ ਜੀ ਉਹ ਕਰਨਾ ਪੈਣਾ। ਸੋ ਦੂਜੇ ਪਾਸੇ ਜਿਹੜੀ ਪਾਰਟੀ ਆ ਆਮ ਆਦਮੀ ਪਾਰਟੀ, ਉਹ ਇਹ ਕਹਿੰਦੀ ਆ ਕਿ ਇਹ ਸਾਰਾ ਕੁਝ ਇੱਕ ਸਾਜ਼ਿਸ਼ ਦੇ ਤਹਿਤ ਆਮ ਆਦਮੀ ਪਾਰਟੀ ਜਿਹੜੀ ਆ ਜੀ ਉਹਨੂੰ ਬਦਨਾਮ ਕਰਨ ਦੇ ਵਾਸਤੇ ਕੀਤਾ ਜਾ ਰਿਹਾ ਹੈ ਔਰ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਿੰਨੇ ਮਰਜ਼ੀ ਉਹ ਗ੍ਰਿਫਤਾਰ ਜਿਹੜੇ ਆ ਜੀ ਉਹ ਕਰ ਲਵੇ, ਪਾਰਟੀ ਨੂੰ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਾਰਟੀ ਆਪਣੀਆਂ ਪਾਲਿਸੀਜ਼ ਦੇ ਉੱਤੇ ਚੱਲਦੀ ਰਹੂਗੀ। ਬਿਲਕੁਲ ਜੀ, ਭਾਜਪਾ ਦੇ ਬਹੁਤ ਸਾਰੇ ਜਿਹੜੇ ਲੀਡਰ ਆ, ਬਹੁਤ ਸਾਰੇ ਵਿਧਾਇਕ ਆ, ਉਹ ਬੜੇ ਇਸ ਤਰ੍ਹਾਂ ਦੇ ਇਲਜ਼ਾਮ ਹੈ ਪਰ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਂਦਾ। ਅਖੀਰ ਵਿੱਚ ਆਜ਼ਨਾਮਾ ਕਿ ਉਧਰ ਮੇਲਾ ਓਲੰਪਿਕ ਦਾ ਮਗਨ ਲੱਗਾ, ਚੱਲਦਾ ਮੀਟਿੰਗਾਂ ਦਾ ਇੱਧਰ ਦੌਰ ਮੀਆਂ। ਉਧਰ ਮੇਲਾ ਓਲੰਪਿਕ ਦਾ ਮਗਨ ਲੱਗਾ, ਚੱਲਦਾ ਮੀਟਿੰਗਾਂ ਦਾ ਇੱਧਰ ਦੌਰ ਮੀਆਂ। ਡੋਪ ਟੈਸਟ ਦੇ ਚੱਕਰ ਨਾਲ ਪਏ ਪੈਂਖੜ ਉੱਡਦੇ ਰੋਕ ਲੈ ਕਈ ਹਨ ਭੌਰ ਮੀਆਂ। ਜਿਹਦੇ ਉੱਤੇ ਵੀ ਕੋਈ ਦੋਸ਼ ਕੋਈ ਲੱਗ ਜਾਂਦਾ, ਪਾਵੇ ਅਰਜ਼ੀਆਂ ਕਰੋ ਕੁਝ ਗੌਰ ਮੀਆਂ। ਕੀਤੀ ਗਈ ਹੈ ਜਾਂਚ ਪੜਤਾਲ, ਜਿਹਦੀ ਨਿਕਲੀ ਬਾਤ ਕੁਝ ਔਰ ਦੀ ਔਰ ਮੀਆਂ। ਸੰਸਾਰ ਪੱਧਰ ਦਾ ਰੀਓ ਵਿੱਚ ਭੇੜ ਹੋਣਾ, ਸਾਡਾ ਹੁੰਦਾ ਪਿਆ ਭੇੜ ਹੈ ਦੇਸ਼ ਅੰਦਰ। ਸੰਸਾਰ ਪੱਧਰ ਦਾ ਰੀਓ ਵਿੱਚ ਭੇੜ ਹੋਣਾ, ਸਾਡਾ ਹੁੰਦਾ ਪਿਆ ਭੇੜ ਹੈ ਦੇਸ਼ ਅੰਦਰ। ਕਾਹਦੀ ਟੀਮ ਜਾਂ ਟੀਮ ਦੀ ਭਾਵਨਾ ਕੀ, ਫਸਿਆ ਦੇਸ਼ ਹੈ ਪਿਆ ਕਲੇਸ਼ ਅੰਦਰ। ਥੈਂਕ ਯੂ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਦੇ ਪਿੱਛੇ ਕੀ ਸੱਚ ਹੁੰਦਾ ਆ ਉਹਦੀ ਗੱਲਬਾਤ ਕੀਤੀ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਸੰਜੀ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਸ਼ਾਮ ਨੂੰ। ਤੇ ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ।